ਉਹ ਸਰਚ ਮਾਰੀ ਇਹਨਾਂ ਤੇ ਅੱਗੇ ਇਹ ਵਾਲਾ ਪੇਜ ਖੁੱਲ ਗਿਆ ਹੈ ਕਿ 825 ਰਿਜ਼ਲਟ ਆ ਗਏ ਨੇ ਜਿਹੜੇ ਮੈਥਮੈਟਿਕਸ ਔਰ ਨੈਚੁਰਲ ਸਾਇੰਸ ਨੇ ਤੇ ਇੰਗਲਿਸ਼ ਦੇ ਕੋਰਸ ਨੇ। ਇਹ ਦੋ ਤੁਸੀਂ ਵੇਖਦੇ ਹੋਗੇ ਮੇਰਾ ਕਰਸਰ। ਅੱਛਾ, ਇੱਥੇ ਤੁਸੀਂ ਜਾ ਕੇ ਮਜ਼ੀਦ ਇਹਨਾਂ ਨੂੰ ਨਾ ਇਹਨਾਂ ਦਾ ਨਤਾਰਾ ਕਰ ਲੈਣਾ। ਅੰਗਰੇਜ਼ੀ ਚਾਹੁੰਦੇ ਨੇ ਰਿਫਾਈਨ, ਪੰਜਾਬੀ ਸਾਡੀ ਮਾਂ ਬੋਲੀ ਚਾਹੁੰਦੇ ਨੇ ਨਤਾਰਾ ਕਰ ਲੈਣਾ। ਅੱਛਾ, ਇਹ ਹੁਣ ਮੈਥ ਦੇ ਜਿਹੜੇ ਬੈਚਲਰ ਦੇ ਵਿੱਚ ਕੋਰਸ ਆਫਰ ਹੋ ਰਹੇ ਨੇ ਉਹ ਸਿਰਫ 61 ਨੇ, ਬਾਕੀ ਮਾਸਟਰ ਦੇ 624 ਨੇ। ਜੇ ਕਿਸੇ ਨੇ ਬੀਕਾਮ 4 ਸਾਲਾ ਕੀਤਾ ਉਹ ਇਹਦੇ 'ਚ ਆਏ, ਜੇ ਕਿਸੇ ਨੇ ਐਮਫਿਲ ਕਰਕੇ ਪਾਕਿਸਤਾਨ 'ਚ ਖੱਜਲ ਹੋ ਰਿਹਾ ਉਹ ਇਹਦੇ 'ਚ ਆ ਜੇ। 100 ਉਹ ਜੇ ਉਹ ਲਿਖ ਸਕਦਾ ਪ੍ਰਪੋਜ਼ਲ 118 ਤੇ ਉਹ ਇਹ ਲਿਖ ਸਕਦਾ। 118 ਕੋਰਸ ਨੇ PhD ਦੇ, ਅੱਗੇ ਸ਼ਾਰਟ ਕੋਰਸ ਲੈਂਗੁਏਜ ਕੋਰਸ। ਅੱਛਾ, ਮੈਂ ਪਹਿਲਾਂ ਬੈਚਲਰ ਵਾਲਿਆਂ ਵਾਸਤੇ ਖੋਲ੍ਹਣਾ ਕਿਉਂਕਿ ਮੈਂ ਚਾਹੁੰਦਾ ਮੇਰੇ ਬੱਚਿਆਂ ਦੇ 4 ਸਾਲ ਜ਼ਾਇਆ ਨਾ ਹੋਣ। ਅੱਛਾ, ਮੈਥਮੈਟਿਕਸ ਹੈ। ਹੁਣ ਇੱਕ ਹੋਰ ਫਿਲਟਰ ਤੁਸੀਂ ਲਾ ਲੈਣਾ ਮੈਥਮੈਟਿਕਸ ਦੇ ਵਿੱਚ। ਹੁਣ FSC ਤੋਂ ਬਾਅਦ ਹੁਣ ਅੱਗੇ ਬਾਇਓਲੋਜੀ ਦੇ 11 ਕੋਰਸ ਨੇ, ਕੈਮਿਸਟਰੀ ਦੇ 9 ਨੇ, ਕੰਪਿਊਟਰ ਸਾਇੰਸ ਦੇ 38 ਨੇ। ਤੁਹਾਨੂੰ ਪਤਾ ਅੱਜ ਕੱਲ੍ਹ ਸਾਡਾ ਕੰਪਿਊਟਰ ਦਾ ਬੜਾ ਰੌਲਾ ਪਿਆ, ਹਰ ਬੰਦਾ ਕਰ ਰਿਹਾ। ਇਹ ਲਓ ਜੀ, ਇਹ ਖੋਲ ਲੈਂਦੇ। ਠੀਕ ਹੈ, ਕੋਰਸ ਲੈਂਗੁਏਜ ਅਸੀਂ ਸਿਲੈਕਟ ਕਰ ਲੈਂਦੇ ਹਾਂ ਇੰਗਲਿਸ਼। ਅੱਗੇ ਹੀ ਅਸੀਂ ਇੰਗਲਿਸ਼ ਕੀਤੀ 38। ਇਹ ਹੁਣ 38 ਕੋਰਸ ਖੁੱਲ੍ਹ ਗਏ ਨੇ। ਇਹਦੇ ਵਿੱਚੋਂ ਅਪਲਾਈਡ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ ਨਾ, ਮਿਸਾਲ ਹੈ 38 ਕੋਰਸ ਤੁਹਾਡੇ ਸਾਹਮਣੇ ਆ ਜਾਣਗੇ। ਇਹ ਵੇਖੋ 38 ਰਿਜ਼ਲਟ। ਹੁਣ 38 ਕੰਪਿਊਟਰ ਦੇ ਰਿਲੇਟਿਡ ਕੋਰਸ ਨੇ। ਅੱਛਾ, ਤੁਸੀਂ ਕੀ ਕਰਨਾ ਹੈ ਹੁਣ, ਮਿਸਾਲ ਹੈ ਤੁਸੀਂ ਕੋਰਸ ਵੇਖਣਾ ਕੀ ਹੈ। ਟਿਊਸ਼ਨ ਫੀਸ 0 ਹੈ, 0 ਫੀਸ ਹੈ। ਵਿੰਟਰ ਦੇ ਵਿੱਚ ਸ਼ੁਰੂ ਹੋਣਾ, 7 ਸਮੈਸਟਰ ਨੇ। ਇੰਗਲਿਸ਼ ਲੈਂਗੁਏਜ ਇਹਦੀ ਰਿਕੁਆਇਰਮੈਂਟਸ ਲਿਖੀਆਂ ਨੇ। ਇਹ ਬੁਨਿਆਦੀ ਰਿਕੁਆਇਰਮੈਂਟਸ ਵੇਖ ਕੇ ਤੁਸੀਂ ਉਹੀ ਖੋਲ੍ਹਣਾ ਨਵੇਂ ਟੈਬ 'ਚ ਜਿਹੜਾ ਮੁਫਤ ਹੈ। ਕਈ ਪੈਸਿਆਂ ਵਾਲੇ ਵੀ ਹੁੰਦੇ ਨੇ। ਅੱਛਾ, ਤੁਸੀਂ ਆ ਗਏ ਹੁਣ। ਸਭ ਤੋਂ ਪਹਿਲਾਂ ਤੁਸੀਂ ਜਿਹੜੀ ਸ਼ਾਇਦ ਜਾ ਕੇ ਵੇਖਣੀ ਉਹ ਵੇਖਣਾ ਟੀਚਿੰਗ ਲੈਂਗੁਏਜ ਇੰਗਲਿਸ਼ ਹੈ, ਵਿੰਟਰ 'ਚ ਸ਼ੁਰੂ ਹੋ ਰਿਹਾ। ਤੁਸੀਂ ਰਿਕੁਆਇਰਮੈਂਟ ਐਂਡ ਰਜਿਸਟ੍ਰੇਸ਼ਨ ਖੋਲ੍ਹਣੀ ਹੈ। ਰਿਕੁਆਇਰਮੈਂਟ ਉਹਨਾਂ ਨੇ ਕੀ ਕਿਹਾ ਜੀ, ਰਿਕੁਆਇਰਮੈਂਟ 'ਚ 2 ਚੀਜ਼ਾਂ ਮੰਗਦੇ ਨੇ। ਇੱਕ ਤਾਂ ਉਹ ਲੈਂਗੁਏਜ ਮੰਗਦੇ ਨੇ ਕਿ ਲੈਂਗੁਏਜ ਤੁਹਾਡਾ ਇਨ ਆਰਡਰ ਟੂ ਅਪਲਾਈ ਫਾਰ ਦੀ ਪ੍ਰੋਗਰਾਮ ਯੂ ਵਿਲ ਨੀਡ ਏ ਲੈਂਗੁਏਜ ਲੈਵਲ ਆਫ ਜਰਮਨ A2 ਐਂਡ ਇੰਗਲਿਸ਼ B2। ਇਹਦੇ 'ਚੋਂ ਨਾ ਹੁਣ ਜਰਮਨ ਵੀ ਮੰਗੀ ਹੈ ਔਰ ਇੰਗਲਿਸ਼ ਵੀ ਮੰਗੀ ਹੈ। ਇਹ ਸਾਡੇ ਵਾਲਾ ਨਹੀਂ ਹੈ ਕਿਉਂਕਿ ਸਾਡੇ ਵੱਸ ਦੀ ਗੇਮ ਨਹੀਂ ਹੈ ਜਰਮਨ ਸਿੱਖਣਾ। ਜੇ ਕੋਈ ਸਿੱਖ ਸਕਦਾ ਤਾਂ ਇਹਦੇ 'ਚ ਅਪਲਾਈ ਕਰੇ। ਜਦੋਂ ਲੈਂਗੁਏਜ ਦੇ ਵਿੱਚ ਤੁਸੀਂ ਫੇਲ ਹੋ ਗਏ, ਲੈਂਗੁਏਜ ਦੇ ਜਰਮਨ ਆ ਗਈ ਹੈ ਨਾ, ਤੁਸੀਂ ਇਸ ਕੋਰਸ ਨੂੰ ਫਾਰਗ ਕਰਾਓ। ਤੁਸੀਂ ਵਾਪਸ ਇਹ ਪਹਿਲਾ ਕੋਰਸ ਫਾਰਗ ਹੋ ਗਿਆ। ਸਭ ਤੋਂ ਪਹਿਲਾਂ ਤੁਹਾਡਾ ਟਾਈਮ ਤਾਂ ਬਚੇਗਾ ਜੇ ਤੁਸੀਂ ਸਿੱਧਾ ਹੀ ਜਾ ਕੇ ਰਿਕੁਆਇਰਮੈਂਟ ਵੇਖੋਗੇ। ਅਪਲਾਈ ਇਹ ਜਿਹੜਾ ਕੋਰਸ ਹੈ ਨਾ, ਇਹਦੀ 5700 ਫੀਸ ਹੈ। ਇਹ ਨਹੀਂ ਅਸੀਂ ਦੇਣਾ ਜਾਣਾ ਕਿਉਂਕਿ 5700 ਕੌਣ ਦੇਗਾ ਪਾਕਿਸਤਾਨ 'ਚ। 4800 ਯੂਰੋ ਸਮੈਸਟਰ ਦੀ ਫੀਸ ਹੈ, ਇਹਨੂੰ ਵੀ ਫਾਰਗ ਕਰਾਓ। 4700 ਵਾਲਾ ਹਾਂ ਇਹਦੇ 'ਤੇ ਜਾਂਦੇ ਹਾਂ। ਅਟਾਨਮਸ ਵਹੀਕਲ ਇੰਜੀਨੀਅਰਿੰਗ ਨਨ ਨੇ, ਕੋਈ ਫੀਸ ਨਹੀਂ। ਇਹ ਅਸੀਂ ਖੋਲ੍ਹਦੇ ਹਾਂ। ਅੱਛਾ, ਇਹਦੇ ਵਿੱਚ ਸਭ ਤੋਂ ਪਹਿਲਾਂ ਬਾਕੀ ਸ਼ਾਵਾਂ ਇੰਨਾ ਟਾਈਮ ਨਹੀਂ ਸਾਡੇ ਕੋਲ ਹੈ ਕਿ ਅਸੀਂ ਬਾਕੀ ਚੀਜ਼ਾਂ ਵੀ ਵੇਖੀਏ। ਅਸੀਂ ਵੇਖਣਾ ਕਿ ਸਾਨੂੰ ਜਰਮਨ ਇਹਨਾਂ ਮੰਗੀ ਹੈ ਕਿ ਨਹੀਂ। ਇੰਗਲਿਸ਼ B2 ਯੂ ਮੇ ਸਟਾਰਟ ਵਿਦ ਲਿਟਲ ਔਰ ਨੋ ਜਰਮਨ ਲੈਂਗੁਏਜ ਪ੍ਰੋਫੀਸ਼ੀਐਂਸੀ। ਕੋਈ ਮਸਲਾ ਨਹੀਂ ਜੇ ਤੁਹਾਨੂੰ ਜਰਮਨ ਨਹੀਂ ਹੁੰਦੀ। B2 ਇੰਗਲਿਸ਼ ਚਾਹੀਦੀ ਹੈ। B2 ਦਾ ਮਤਲਬ ਹੈ 6.5 ਤੁਹਾਡਾ ਬੈਂਡ ਆਉਣਾ ਚਾਹੀਦਾ ਇੰਗਲਿਸ਼ 'ਚੋਂ। ਬਾਕੀ ਇਹ ਐਡਮਿਸ਼ਨ ਦੀ ਰਿਕੁਆਇਰਮੈਂਟ 'ਚ ਉਹਨਾਂ ਪੁੱਛਿਆ ਹੁੰਦਾ ਕਿ ਭਾਈ ਤੁਸੀਂ ਇੱਕ ਟੈਸਟ ਹੋਏਗਾ। ਕਈਆਂ 'ਚ ਉਹਨਾਂ ਟੈਸਟ ਨਹੀਂ ਲੈਣਾ, ਕਈਆਂ 'ਚ ਉਹਨਾਂ ਨੇ ਪੁੱਛਿਆ ਕਿ ਤੁਸੀਂ ਇੰਨੇ ਫਲਾਣੇ ਕੰਪਿਊਟਰ ਦੇ ਸਬਜੈਕਟ ਪੜ੍ਹੇ ਨੇ। ਇਹ ਸਬਜੈਕਟ ਦੇ ਬਾਰੇ 'ਚ 2 ਰਿਕੁਆਇਰਮੈਂਟ ਆਉਂਦੀਆਂ ਨੇ, ਇੱਕ ਸਬਜੈਕਟ ਦੇ ਬਾਰੇ 'ਚ, ਇੱਕ ਲੈਂਗੁਏਜ ਦੇ ਬਾਰੇ 'ਚ। ਅੱਛਾ, ਐਪਲੀਕੇਸ਼ਨ ਡੈਡਲਾਈਨ ਥੱਲੇ ਉਹਨਾਂ ਰਿਕੁਆਇਰਮੈਂਟਸ 'ਚ ਦਿੱਤੀ ਹੈ, ਉਹ ਉਹਨਾਂ ਨੇ ਦਿੱਤੀ ਹੈ। ਅੱਛਾ, ਪੋਸੀਬਲ ਅਨਟਿਲ 3 ਮਈ। ਤੁਸੀਂ ਸਰਦੀਆਂ ਜਾਣਾ 3 ਮਈ 'ਚ ਕਰੋ। ਯੂਨੀਸਿਸਟ ਇੱਕ ਅਦਾਰਾ, ਉਹਦੇ 'ਤੇ ਤੁਸੀਂ ਅਕਾਊਂਟ ਬਣਾਉਣਾ। ਇਹਦੇ 'ਤੇ ਪੈਸੇ ਲੱਗਣੇ ਨੇ, ਠੀਕ ਹੈ। ਯੂਨੀਸਿਸਟ ਵਾਲੇ 'ਤੇ ਕਈ ਇੱਥੇ ਲਿਖਿਆ ਹੁੰਦਾ ਯੂਨੀਵਰਸਿਟੀਆਂ ਨੇ ਸਬਮਿਟ ਐਪਲੀਕੇਸ਼ਨ ਟੂ ਡਾਇਰੈਕਟ ਯੂਨੀਵਰਸਿਟੀ ਦੀ ਵੈਬਸਾਈਟ 'ਤੇ। ਉਹ ਅਪਲਾਈ ਵੀ ਮੁਫਤ ਹੈ। ਯੂਨੀਸਿਸਟ 'ਤੇ ਅਪਲਾਈ ਕਰਨਾ ਤਾਂ 75 ਯੂਰੋ ਇੱਕ ਪਹਿਲੇ ਕੋਰਸ 'ਤੇ ਅਪਲਾਈ 'ਤੇ ਲੱਗਣੇ ਨੇ, ਫਿਰ 30 ਯੂਰੋ ਲੱਗਣੇ ਨੇ, ਫਿਰ 30 ਲੱਗਣੇ ਨੇ, ਫਿਰ 30 ਲੱਗਣੇ ਨੇ ਅੱਗੋਂ ਜਿੰਨੇ ਵੀ ਅਪਲਾਈ ਕਰੋ। ਯੂਨੀਸਿਸਟ ਦੇ ਥਰੂ ਪੈਸੇ ਲੱਗਦੇ ਨੇ। ਜੇ ਯੂਨੀਵਰਸਿਟੀ ਦੀ ਡਾਇਰੈਕਟ ਵੈਬਸਾਈਟ ਹੋਏ ਤਾਂ ਕੋਈ ਪੈਸੇ ਨਹੀਂ ਲੱਗਦੇ।